अस्सलाम वालेकुम ਸਤਿ ਸ਼੍ਰੀ ਅਕਾਲ ਜੀ। ਉਮੀਦ ਕਰਨਾ ਕਿ ਸਾਰੇ ਠੀਕ ਹੋਦੇ। ਅੱਛਾ ਜੀ, ਇਹ ਉਹ ਇਸ ਦੇ ਵਿੱਚ ਜਿਹੜਾ ਸਵੇਰ ਅਪਲੋਡ ਕੀਤਾ ਸੀ ਉਹਦੇ 15 ਸਵਾਲ ਪਹਿਲਾਂ ਵੀਡੀਓ 'ਚ ਅਪਲੋਡ ਕਰ ਦਿੱਤੇ ਸਨ ਤੇ ਬਾਕੀ 15 ਜਿਹੜੇ ਹੁਣ ਵੇਖ ਲੈਂਦੇ ਆ। ਤੇ ਇੱਕ ਵਾਰੀ ਮੈਂ ਉਹ ਚੀਜ਼ਾਂ ਰਿਪੀਟ ਕਰ ਦੇਵਾਂ ਕਿ ਕੋਰਸ ਹਲੇ ਚੇਂਜ ਕੋਈ ਨਹੀਂ ਹੋਇਆ। ਬਾਰ-ਬਾਰ ਇਸ ਤੋਂ ਰਿਪੀਟ ਕਰਨਾ ਪਿਆ ਹਰ ਵੀਡੀਓ ਵਿੱਚ ਤਾਂ ਕਿ ਜਿਹੜਾ ਬੰਦਾ ਹੋ ਸਕਦਾ ਪਹਿਲੀ ਵਾਰੀ ਵੀਡੀਓ ਵੇਖੇ ਉਹਨੂੰ ਚੀਜ਼ਾਂ ਦਾ ਪਤਾ ਲੱਗ ਜਾਵੇ ਕਿ ਕੋਰਸ ਚੇਂਜ ਕੋਈ ਨਹੀਂ ਹੋਇਆ, ਕੁਛ ਵੀ ਚੇਂਜ ਨਹੀਂ ਹੋਇਆ। ਇਹ ਜਿਹੜਾ YouTube ਤੇ ਕੋਰਸ ਅਪਲੋਡ ਹੈ ਇਹ ਹੀ ਕੋਰਸ ਹੈ, ਇਹਦੇ ਵਿੱਚੋਂ ਹੀ ਤੁਹਾਡਾ ਐਗਜ਼ਾਮ ਆਉਣਾ ਹੈ। ਠੀਕ ਹੈ। ਔਰ ਤਿਆਰੀ ਕਰਨੇ ਦਾ ਬੈਸਟ ਤਰੀਕਾ ਇਹ ਹੀ ਹੈ ਕਿ ਆਰਗੂਮੈਂਟ ਕਰੋ। ਮਸਲਨ ਅਗਰ ਕੋਈ ਨਵਾਂ ਸਟੂਡੈਂਟ ਹੈ ਉਹਨੇ ਲਈ ਇੱਕ ਚੈਪਟਰ ਪੜ੍ਹਿਆ ਹੈ ਤੇ ਉਹ ਸਿਰਫ ਇੱਕ ਚੈਪਟਰ ਦਾ ਸਕੇਦਾ ਕਰੇ। ਠੀਕ ਹੈ। ਇਹ ਨਹੀਂ ਵੀ ਇੱਕ ਚੈਪਟਰ ਪੜ੍ਹਿਆ ਤੇ ਸਕੇਦਾ ਜਿਹੜਾ ਸਕੇਦਾ ਦੀ ਐਗਜ਼ਾਮ ਹੈ ਜਿਹੜਾ ਉਹ 25 ਚੈਪਟਰਾਂ ਵਿੱਚੋਂ ਦਿੰਦਾ ਪਿਆ। ਠੀਕ ਹੈ। ਅਗਰ ਇੱਕ ਚੈਪਟਰ ਪੜ੍ਹਿਆ ਹੈ ਤੇ ਉਹਨੇ ਦਾ ਸਕੇਦਾ ਕਰੋ। ਅਗਰ ਦੋ ਪੜ੍ਹ ਲਏ ਨੇ ਫਿਰ ਨਾਲ ਦੂਸਰਾ ਵੀ ਐਡ ਕਰ ਲਓ, ਦੋ ਦਾ ਸਕੇਦਾ ਕਰੋ। ਮਤਲਬ ਇਹ ਕਿ ਜਿਤਨੇ ਤੁਸੀਂ ਚੈਪਟਰ ਪੜ੍ਹੇ ਨੇ ਉਹਨੇ ਦੇ ਵਿੱਚੋਂ ਹੀ ਐਗਜ਼ਾਮ ਕਰਨਾ ਹੈ। ਠੀਕ ਹੈ। ਤੇ ਬਾਕੀ ਅਗਰ ਕਿਸੇ ਚੈਪਟਰ ਵਿੱਚੋਂ ਗਲਤੀਆਂ ਨਹੀਂ ਕੱਟਦੀਆਂ ਪਈਆਂ ਤੇ ਉਹਦੇ ਆਰਗੂਮੈਂਟ ਕਰੋ। ਜਦੋਂ ਤੁਸੀਂ ਐਗਜ਼ਾਮ ਕਰਦੇ ਹੋ ਨਾ ਸਕੇਦਾ ਕਰਦੇ ਹੋ, ਜਿਹੜੀ ਗਲਤੀ ਹੁੰਦੀ ਹੈ ਉਸ ਗਲਤੀ ਤੋਂ ਉਹ ਪੇਜ ਪੂਰਾ ਨਿਕਲ ਆਉਂਦਾ ਹੈ ਵੀ ਇਸ ਚੈਪਟਰ ਦਾ ਇਹ ਪੇਜ ਹੈ ਤੇ ਉਸ ਪੂਰੇ ਪੇਜ ਦੀ ਆਰਗੂਮੈਂਟ ਕਰ ਲਵਿਆ ਕਰੋ। ਠੀਕ ਹੈ। ਇਹ ਵੀ ਇੱਕ ਅੱਛਾ ਤਰੀਕਾ ਹੈ। ਮਸਲਬ ਤੁਸੀਂ ਸਕੇਦਾ ਕੀਤਾ ਗਲਤੀ ਹੋਈ ਹੈ ਉਹਦੇ ਉੱਤੇ ਤੁਸੀਂ ਕਲਿੱਕ ਕਰੋ, ਉਹਦੇ ਉੱਤੇ ਨਿਸ਼ਾਨ ਬਣਿਆ ਹੁੰਦਾ ਹੈ, ਉਹ ਪੂਰਾ ਪੇਜ ਓਪਨ ਹੋ ਜਾਏਗਾ। ਉਸ ਪੇਜ ਨੂੰ ਜਾਂ ਉਹਦਾ ਨੰਬਰ ਵੇਖ ਲਓ, ਅਗਰ ਉੱਥੋਂ ਆਰਗੂਮੈਂਟ ਨਹੀਂ ਹੁੰਦੀ ਉਹਦਾ ਨੰਬਰ ਵੇਖ ਲਓ, ਬਾਅਦ ਵਿੱਚ ਜਾ ਕੇ ਉਸ ਪੇਜ ਨੂੰ ਜਿਹੜਾ ਪੂਰੇ ਆਰਗੂਮੈਂਟ ਵਿੱਚ ਟਰਾਈ ਕਰੋ ਔਰ ਜ਼ੀਰੋ ਗਲਤੀ ਕਰਕੇ ਤਾਂ ਤੁਸੀਂ ਅੱਗੇ ਜਾਣਾ ਹੈ। ਠੀਕ ਹੈ। ਇਹੀ ਤਰੀਕਾ ਹੈ ਗਲਤੀਆਂ ਘਟਾਣੇ ਦਾ। ਤੇ ਚਲੋ ਜੀ ਵੇਖ ਲੈਂਦੇ ਆ 16 ਨੰਬਰ ਸਵਾਲ। ਨਿਸ਼ਾਨ ਦਾ ਕੀ ਮਤਲਬ ਹੈ ਕਿ ਇਹ ਵੈਲੋਚਿਟà ਮਿਨੀਮਾ ਓਬਲੀਗਾਟੋਰੀਆ, ਇਸ ਤੋਂ ਘੱਟ ਸਪੀਡ ਨਹੀਂ ਰੱਖ ਸਕਦੇ। 3 ਰੱਖ ਸਕਦੇ ਹੋ, 3 ਤੋਂ ਜ਼ਿਆਦਾ ਰੱਖ ਸਕਦੇ ਹੋ ਲੇਕਿਨ ਸਪੀਡ ਲਿਮਟ ਦੇ ਅੰਦਰ ਅੰਦਰ। ਠੀਕ ਹੈ। Il segnale raffigurato ਵਾਲਾ ਨਿਸ਼ਾਨ ਦਿਖਾਇਆ ਗਿਆ ਓਬਲੀਗਾ ਤੇ ਲਾਗੂ ਕਰਦਾ ਹੈ a mantenere la distanza minima di sicurezza ਵਿੱਚ ਤੁਸੀਂ ਘੱਟੋ ਘੱਟ ਫਾਸਲਾ ਰੱਖਣਾ ਹੈ di 30 metri 3 ਮੀਟਰ del veicolo che precede, ਜਿਹੜੀ ਅੱਗੇ ਗੱਡੀ ਹੈ ਉਹਦੇ ਤੋਂ ਫਾਲਸੋ distanze ਦੀ ਗੱਲ ਨਹੀਂ ਕਰ ਰਿਹਾ। 17 ਨੰਬਰ ਨਿਸ਼ਾਨ ਤੁਸੀਂ ਵੇਖ ਲਿਆ ਜੀ। ਨਿਸ਼ਾਨ ਦਾ ਕੀ ਮਤਲਬ ਹੈ ਵੀ ਸੱਜੀ ਔਰ ਖੱਬੀ ਸਾਈਡ ਤੋਂ ਦੋ ਸੜਕਾਂ ਐਂਟਰ ਹੁੰਦੀਆਂ ਨੇ ਪਈਆਂ ਲੇਕਿਨ ਤੁਸੀਂ ਮੇਨ ਦੇ ਉੱਤੇ ਹੀ ਹੋ, ਪਹਿਲ ਤੁਹਾਡੀ ਹੋਵੇ ਦੀ ਸਿਰਫ ਤੁਹਾਨੂੰ ਦੱਸ ਰਿਹਾ ਸੱਜੀ ਖੱਬੀ ਸਾਈਡ ਤੋਂ ਸੜਕ ਐਂਟਰ ਪਈ ਹੁੰਦੀ ਹੈ। ਠੀਕ ਹੈ। Il segnale raffigurato è ਨਿਸ਼ਾਨ ਦਿਖਾਇਆ ਗਿਆ può essere preceduto dal segnale dritto di precedenza, ਕਹਿੰਦਾ dritto di ਨਿਸ਼ਾਨ ਤੋਂ dritto di precedenza ਵਾਲਾ ਨਿਸ਼ਾਨ ਤੋਂ ਪਹਿਲਾਂ ਹੋ ਸਕਦਾ। ਵੇਰੋ ਜੀ ਹੋ ਸਕਦਾ ਹੈ। 18 ਨੰਬਰ ਨਿਸ਼ਾਨ ਤੁਸੀਂ ਵੇਖ ਲਿਆ ਇੱਕ ਤੇ ਆਇਆ ਜਾਲੋ ਕਲਰ ਵਿੱਚ ਤੇ ਜਾਲੋ ਕਲਰ ਵਿੱਚ ਆਵੇ ਤੇ ਇਹਦਾ ਕੀ ਮਤਲਬ ਹੈ ਵੀ ਇਹ ਨਿਸ਼ਾਨ ਉੱਥੇ ਲੱਗਿਆ ਜਿੱਥੇ ਸੜਕ ਦੇ ਉੱਤੇ ਕੰਮ ਚੱਲ ਰਿਹਾ ਕੰਕਰੀਟ ਸਟਰਾਦਾਲੇ ਵਿੱਚ। ਠੀਕ ਹੈ। ਤੇ ਇੱਥੇ ਇੱਕ ਚੀਜ਼ ਤੇ ਗੌਰ ਕਰਨਾ ਹੈ ਕਿ ਲੂਕਾ ਡਾਇਰੈਕਟ ਸਿੱਧੀਆਂ ਨਹੀਂ ਜਾ ਸਕਦੀਆਂ ਉਹ ਗੱਡੀਆਂ ਜਿਨ੍ਹਾਂ ਦਾ ਵਜ਼ਨ 7 ਟਨ ਤੋਂ ਜ਼ਿਆਦਾ ਹੈ। ਠੀਕ ਹੈ। Il segnale raffigurato ਵਾਲਾ ਨਿਸ਼ਾਨ ਦਿਖਾਇਆ ਗਿਆ vieta il transito, ਚੱਲਣੇ ਤੋਂ ਮਨਾ ਕਰਦਾ ਹੈ ai veicoli ਉਹਨਾਂ ਗੱਡੀਆਂ ਨੂੰ ਕਿ superano 7 metri ਦੀ lunghezza, ਜਿਹੜੀਆਂ 7 ਮੀਟਰ ਦੀ ਲੰਬਾਈ ਤੋਂ ਵੱਧ ਜਾਂਦੀਆਂ ਨੇ। ਫਾਲਸੋ ਦੀ ਲੰਬਾਈ ਦੀ ਤਾਂ ਗੱਲ ਹੀ ਨਹੀਂ ਹੋ ਰਹੀ। 19 ਨੰਬਰ La distanza di sicurezza ਫਾਸਲਾ deve essere aumentata, ਕਹਿੰਦਾ ਇਹ ਲਾਜ਼ਮੀ ਵਧਾ ਲੈਣਾ ਹੈ qualora sia difficile, ਜਦੋਂ ਮੁਸ਼ਕਲ ਹੋਵੇ valutare ਅੰਦਾਜ਼ਾ ਲਾਣਾ il comportamento del conducente, ਉਸ ਡਰਾਈਵਰ ਦੇ ਰਵੱਈਏ ਸਲੂਕ ਦੀ ਕਿ precede, ਜਿਹੜਾ ਅੱਗੇ ਚੱਲਦਾ ਪਿਆ। ਵੇਰੋ ਜੀ ਜਦੋਂ ਅੱਗੇ ਇੱਕ ਡਰਾਈਵਰ ਚੱਲ ਰਿਹਾ ਉਹਦੀ ਨਹੀਂ ਸਮਝ ਆ ਰਹੀ ਕਿਸ ਤਰ੍ਹਾਂ ਡਰਾਈਵਿੰਗ ਕਰਦਾ ਪਿਆ ਤੇ ਫਿਰ ਉਸ ਤੋਂ ਫਾਸਲਾ ਵਧਾ ਲੈਣਾ। 20 ਨੰਬਰ il sorpasso è vietato, ਕਹਿੰਦਾ ਓਵਰਟੇਕ ਕਰਨਾ ਮਨਾ ਵੇ in curva, ਮੋੜ ਦੇ ਵਿੱਚ anche se la strada, ਭਾਵੇਂ ਕਹਿੰਦਾ ਸੜਕ ਇਹ ad almeno 2 ਕੁਰਸੀਏ per senso di marcia, ਭਾਵੇਂ ਕਹਿੰਦਾ ਸੜਕ ਤੇ 2 ਕੁਰਸੀਏ ਨੇ ਇੱਕ ਤਰਫ ਜਾਣੇ ਦੇ ਵਾਸਤੇ। ਫਾਲਸੋ ਜੀ ਅਗਰ ਇੱਕ ਤਰਫ ਜਾਣ ਵਾਸਤੇ 2 ਕੁਰਸੀਏ ਹੋਣ ਫਿਰ ਤੁਸੀਂ ਮੋੜ 'ਚ ਓਵਰਟੇਕ ਕਰ ਸਕਦੇ ਹੋ। 21 ਨੰਬਰ ਇਹ consentito uso intermittente, ਕਹਿੰਦਾ ਇੰਟਰਮਿਟੈਂਟ ਇਸਤੇਮਾਲ ਕਰਨ ਦੀ ਇਜਾਜ਼ਤ ਹੈ dei produttori di profondità, ਜਿਹੜੀਆਂ ਫੁੱਲ ਲਾਈਟਾਂ ਹੁੰਦੀਆਂ ਨੇ ਉਹਨਾਂ ਦੇ। ਅੱਗੇ ਉਹਨੇ ਬ੍ਰੈਕਟ ਵਿੱਚ ਦੱਸ ਵੀ ਦਿੱਤਾ ਹੈ luce abbagliante। ਅੱਛਾ ਜੀ abbagliante ਲਾਈਟ ਔਰ produttori di profondità ਇੱਕੋ ਹੀ ਚੀਜ਼ ਹੈ। ਠੀਕ ਹੈ। ਕਹਿੰਦਾ ਇਹਦੇ ਇੰਟਰਮਿਟੈਂਟ ਇਸਤੇਮਾਲ ਕਰਨ ਦੀ ਇਜਾਜ਼ਤ ਹੈ anche all'interno dei centri urbani, ਆਬਾਦੀ ਸ਼ਹਿਰ ਪਿੰਡ ਦੇ ਵਿੱਚ ਵੀ ਮਾ ਲੇਕਿਨ unicamente di giorno, ਸਿਰਫ ਕਹਿੰਦਾ ਦਿਨ ਨੂੰ। ਫਾਲਸੋ ਜੀ ਰਾਤ ਨੂੰ ਦਿਨ ਨੂੰ ਦੋਵੇਂ ਥਾਵਾਂ ਮਤਲਬ ਦੋਵੇਂ ਟਾਈਮ ਤੁਸੀਂ ਇਸਤੇਮਾਲ ਕਰ ਸਕਦੇ ਹੋ, ਨਾ ਤੇ ਫੁੱਲ ਤੁਸੀਂ ਬਾਲ ਕੇ ਰੱਖਣੀਆਂ ਨੇ। ਇੰਟਰਮਿਟੈਂਟ ਦਾ ਮਤਲਬ ਹੁੰਦਾ ਜਿਹੜਾ ਲਾਈਟਾਂ ਨਾਲ ਇਸ਼ਾਰਾ ਕਰੀਦਾ। ਠੀਕ ਹੈ। ਔਰ unicamente ਆ ਗਿਆ ਸੈਂਪਰੇ ਫਾਲਸੋ ਹੈ, ਵੇਰੋ ਕੋਈ ਨਹੀਂ।
22 ਨੰਬਰ Se un infortunato della strada ਜੇ ਸੜਕ ਦੇ ਉੱਤੇ ਇੱਕ ਜ਼ਖਮੀ ਹੈ a una ferita sanguinante ਔਰ ਉਹਨੂੰ ਜ਼ਖਮ ਖੂਨ ਨਿਕਲ ਰਿਹਾ non bisogna coprirla ਕਹਿੰਦਾ ਉਹਨੂੰ ਕਵਰ ਨਹੀਂ ਕਰਨਾ per facilitare arresto ਤਾਂ ਕਿ ਰੁਕਣੇ ਵਿੱਚ ਆਸਾਨੀ ਰਵੇ spontaneo del sangue ਜਿਹੜਾ ਖੂਨ ਤੇਜ਼ੀ ਦੇ ਨਾਲ ਨਿਕਲ ਰਿਹਾ ਫਾਲਤੂ ਜੀ ਉਹਨੂੰ ਰੋਕਣੇ ਦੀ ਕੋਸ਼ਿਸ਼ ਕਰਨੀ ਹੈ 3 ਨੰਬਰ con 0,5 grammi per litro di alcol ਕਹਿੰਦਾ alcol è 0,5 grammi nel sangue ਖੂਨ ਦੇ ਵਿੱਚ si riesce a concentrarsi meglio ਫਿਰ ਵੀ ਕਹਿੰਦਾ ਤੁਸੀਂ ਧਿਆਨ ਚੰਗੀ ਤਰ੍ਹਾਂ ਰੱਖ ਸਕੋਗੇ ਫਾਲਸੋ 24 ਨੰਬਰ ਅੱਛਾ ਜੀ ਇਸ ਨਿਸ਼ਾਨ ਦਾ ਇਹ ਮਤਲਬ ਹੈ ਕਿ ਅੱਗੇ ਜਿਹੜਾ ਹੈ ਰੇਗੂਲਾ ਜਨਰale ਲਾਗੂ ਹੁੰਦਾ ਹੈ ਰੇਗੂਲਾ ਜਨਰale ਕੀ ਇਹ destra di pelle il segnale raffigurato ਜਿਹੜਾ ਨਿਸ਼ਾਨ ਦਿਖਾਇਆ ਗਿਆ ਹੈ si trova di norma ਕਹਿੰਦਾ ਨਾਰਮਲੀ ਮਿਲੇਗਾ a non più di 50 metri dall'incrocio ਕਹਿੰਦਾ ਚੌਕ ਤੋਂ 50 ਮੀਟਰ ਤੋਂ ਜ਼ਿਆਦਾ ਨਹੀਂ ਮਿਲਣ ਲੱਗਾ ਫਾਲਤੂ ਹੀ 150 ਮੀਟਰ ਪਹਿਲਾਂ ਮਿਲੇਗਾ ਤੁਹਾਨੂੰ 5 ਨੰਬਰ ਅੱਛਾ ਜੀ ਨਿਸ਼ਾਨ ਤੁਸੀਂ ਵੇਖ ਲਿਆ ਜ਼ੋਨਾ ਟ੍ਰੈਫਿਕੋ ਲਿਮਿਟਾਟੋ ਦਾ ਨਿਸ਼ਾਨ ਹੈ ਠੀਕ ਹੈ ਤੇ ਇਸ ਨਿਸ਼ਾਨ ਦਾ ਕੀ ਮਤਲਬ ਹੈ ਵੀ ਇੱਥੇ ਟ੍ਰੈਫਿਕ ਦੀ ਲਿਮਿਟ ਰੱਖੀ ਗਈ ਹੈ ਮਤਲਬ ਸਾਰੀਆਂ ਗੱਡੀਆਂ ਇੱਥੇ ਨਹੀਂ ਜਾ ਸਕਦੀਆਂ ਨਹੀਂ ਚੱਲ ਸਕਦੀਆਂ ਸਿਰਫ ਉਹ ਹੀ ਗੱਡੀਆਂ ਇੱਥੇ ਐਂਟਰ ਹੋ ਸਕਦੀਆਂ ਨੇ ਜਿਨ੍ਹਾਂ ਨੂੰ ਪਰਮਿਸ ਹੋਵੇ ਦੀ ਇਜਾਜ਼ਤ ਹੋਵੇ ਔਰ ਉਹਨਾਂ ਗੱਡੀਆਂ ਦੀ ਤਸਵੀਰ ਉਹਨੇ ਥੱਲੇ ਲਾਈ ਹੈ ਇਹ ਗੱਡੀ ਜਾ ਸਕਦੀ ਹੈ ਇਸ ਤੋਂ ਇਲਾਵਾ ਹੋਰ ਕੋਈ ਗੱਡੀਆਂ ਨਹੀਂ ਜਾ ਸਕਦੀਆਂ ਠੀਕ ਹੈ Il segnale raffigurato indica ਨਿਸ਼ਾਨ ਦੱਸ ਰਿਹਾ ਹੈ inizio dell'area view area ਸ਼ੁਰੂ ਹੋ ਗਿਆ dove il traffico è consentito ਜਿੱਥੇ ਟ੍ਰੈਫਿਕ ਨੂੰ ਇਜਾਜ਼ਤ ਹੈ solo ad alcune categorie di veicoli ਵਿੱਚ ਸਿਰਫ ਜਿੱਥੇ ਕੁਝ ਕੈਟੇਗਰੀ ਦੀਆਂ ਗੱਡੀਆਂ ਨੂੰ ਇਜਾਜ਼ਤ ਹੈ ਵੇਰੋ ਜੀ ਅੱਛਾ ਜੀ ਇੱਕ ਤੇ ਇੱਥੇ ਕੈਟੇਗਰੀ ਆ ਗਿਆ sempre vero 3 falso alcune ਆਏ ਹੈ ਇਹ sempre vero 0 falso 26 ਨੰਬਰ La distanza minima di sicurezza ਕਹਿੰਦਾ ਜਿਹੜਾ ਘੱਟੋ ਘੱਟ ਫਾਸਲਾ ਹੈ se si viaggia a 150 km all'ora ਅਗਰ ਤੁਸੀਂ 150 ਦੀ ਸਪੀਡ ਤੇ ਚੱਲਦੇ ਹੋ deve essere circa 42 metri ਫਿਰ ਕਹਿੰਦਾ ਤਕਰੀਬਨ ਤੁਹਾਡਾ 42 ਮੀਟਰ ਫਾਸਲਾ ਹੋਣਾ ਚਾਹੀਦਾ ਵੇਰੋ 27 ਨੰਬਰ secondo le norme di precedenza ਕਹਿੰਦਾ ਹੱਕ ਵਾਲੇ ਕਾਨੂੰਨ ਦੇ ਮੁਤਾਬਕ nel incrocio ਇਸ ਚੌਕ ਦੇ ਵਿੱਚ rappresentato in figura ਜਿਹੜਾ ਤਸਵੀਰ ਦਿਖਾਇਆ ਗਿਆ i veicoli transitano nell'ordine ਗੱਡੀਆਂ ਇਸ ordine ਇਸ ਤਰਤੀਬ ਨਾਲ ਚੱਲਣ ਦੀਆਂ TOA ਵੇਰੋ ਜੀ ਬਾਕੀ ਤਸਵੀਰ ਤੁਸੀਂ ਉਹ ਚੈੱਕ ਕਰਨੀ ਹੈ 28 ਨੰਬਰ li organi di traino di un veicolo ਦੇ ਗੱਡੀ ਦੇ ਟੋ ਚੈਨ ਵਾਲੇ ਹਿੱਸੇ ਨੇ possono non essere omologati ਕਹਿੰਦਾ ਇਹ omologati ਨਹੀਂ ਹੋ ਸਕਦੇ perché vengono trainati rimorchi ਜੇ ਕਦੇ rimorchi ਟੋ ਚੈਨ ਕਰਦੇ ਹੋ ਦੀ massa inferiore ਜਿਹਦਾ ਵਜ਼ਨ ਘੱਟ ਹੋਵੇ a 750 ਕਿਲੋਗ੍ਰਾਮੀ 750 ਕਿਲੋਗ੍ਰਾਮੀ ਤੋਂ ਫਾਲਸੂ ਦੀ ਛੋਟੇ ਤੋਂ ਛੋਟਾ rimorchi ਵੀ ਟੋ ਚੈਨ ਕਰੋ ਉਹਦੇ ਵਾਸਤੇ ਵੀ omologati ਹੋਣਾ ਜ਼ਰੂਰੀ ਹੈ 29 ਨੰਬਰ I conducenti di motocicli ਹਾਂਜੀ ਸੌਰੀ ਇੱਕ ਚੀਜ਼ ਦੱਸਣਾ ਭੁੱਲ ਗਿਆ ਇਹ ਜਿਹੜਾ ਸਵਾਲ ਹੈ ਇਸ ਪੇਜ ਤੋਂ ਸਵਾਲ ਆਉਂਦੇ ਨੇ ਪਏ ਠੀਕ ਹੈ ਜੀ ਇਹ ਪੇਜ ਆਪਣਾ ਚੈੱਕ ਕਰ ਲੈਣਾ 29 ਨੰਬਰ I conducenti di motocicli ਜਿਹੜੇ ਮੋਟਰਸਾਈਕਲ ਦੇ ਡਰਾਈਵਰ ਨੇ sono più facilmente percepibili ਕਹਿੰਦਾ ਇਹ ਇਹਨਾਂ ਨੂੰ ਆਸਾਨੀ ਨਾਲ ਮਹਿਸੂਸ ਕਰ ਸਕਦੇ ਹੋ ਫੀਲ ਕਰ ਸਕਦੇ ਹੋ ਜਾਂ ਕਹਿ ਲਓ ਇਹਨਾਂ ਦਾ ਪਤਾ ਲੱਗ ਸਕਦਾ ਹੈ degli altri conducenti di autoveicoli ਦੂਸਰੀਆਂ ਗੱਡੀਆਂ ਦੇ ਡਰਾਈਵਰਾਂ ਨੂੰ perché ਕਿਉਂ ਪਿਊ ਰੂਮੋਰੋਜ਼ੀ ਕਹਿੰਦੇ ਜ਼ਿਆਦਾ ਸ਼ੋਰ ਕਰਦੀਆਂ ਨੇ ਇਸ ਵਾਸਤੇ ਦੂਸਰੇ ਡਰਾਈਵਰਾਂ ਨੂੰ ਇਹਨਾਂ ਦਾ ਆਸਾਨੀ ਨਾਲ ਪਤਾ ਚੱਲ ਜਾਂਦਾ ਵੀ ਪਿੱਛੇ ਮੋਟਰਸਾਈਕਲ ਹੁੰਦਾ ਪਿਆ ਫਾਲਸੋ 3 ਨੰਬਰ ਨਹੀਂ ਵਹੀਕੁਲਿਆ ਮੋਟੋਰੀਆ ਦੂਏ ਰੋ ਤੇ ਕਹਿੰਦੇ ਦੋ ਟਾਇਰਾਂ ਵਾਲੀ ਇੰਜਨ ਵਾਲੀ ਗੱਡੀ ਹੈ ਇਹਦੇ ਵਿੱਚ ਲਾ ਰੋਤੂਰਾ della catena di trasmissione ਵਿੱਚ ਜਿਹੜਾ ਕਤੇਨਾ ਟੁੱਟ ਜਾਂਦਾ ਹੈ ਚੈਨ ਟੁੱਟ ਜਾਂਦਾ ਹੈ pregiudica la velocità ਕਹਿੰਦਾ ਇਹਦੇ ਨਾਲ ਸਪੀਡ ਤੇ ਫਰਕ ਪੈਂਦਾ ਹੈ ਦੀ ਮਾਰਚ ਜਿਹੜੀ ਚੱਲੇ ਦੀ ਹੈ ਮਾ ਨੋ ਲਾ ਸਿਕੁਰੇਸਾ ਲੇਕਿਨ ਕਹਿੰਦਾ ਸਿਕੁਰੇਸਾ ਤੇ ਫਰਕ ਨਹੀਂ ਪੈਂਦਾ ਫਾਲਤੂ ਜਦੋਂ ਕਤੇਰਾ ਟੁੱਟੇਗਾ ਤੇ ਉਹ ਟਾਇਰ ਦੇ ਵਿੱਚ ਫਸ ਜਾਏਗਾ ਤੇ ਉਹਦੇ ਨਾਲ ਮੋਟਰਸਾਈਕਲ ਜਾਂ ਟ੍ਰੇਨ ਜੋ ਵੀ ਹੈ ਉਹ ਡਿੱਗ ਵੀ ਸਕਦੀ ਹੈ ਠੀਕ ਹੈ